ਇੱਕ ਵਾਰੀ ਹਾਂਜੀ ਇੱਕ ਵਾਰੀ ਟ੍ਰੇਜਰ ਐਨਐਫਟੀ ਦਾ ਵੀਡਰ ਵਾਲ ਆਈ ਆ ਨਾ ਹਾਂਜੀ ਤੁਸੀਂ ਕਿ ਤੁਹਾਡੇ ਸਾਰੇ ਪੈਸੇ ਥੋਈ ਜਾਣਗੇ ਠੀਕ ਹੈ ਹਾਂਜੀ और तुसें मैं अपने खर्चा पर पत्नीटाप घुमान ले जाना ठीक है वीरो तुम टेंशन लैनी मेरी कंपनी वाले कन्नै गल होई दी है ठीक है वो आखा 2-4-5 दिन रुको तो सारे दे पैसे थोई जाने ठीक है ਹਾਂਜੀ ਬਾ ਵੀਰੇ ਮੇਰਾ ਪੀਛਾ ਨਹੀਂ ਛੁਡਾ ਦੇ ਮੈਂ ਕੀ ਕਰਾਂ ਮੈਂ ਪੁੱਛੇ ਜਾ कोई गल नहीं वीरो थोड़ा मेरी गल होई दी कंपनी कन्नै तुंदे सारे दे पैसे तुंदे सारे डबल होंगे डबल ठीक है हां पापा डबल नहीं चाहिए मैं सिंगल का चाहिए मैं सिंगल है मैं डबल नहीं मेरी मेरा पीछा नहीं छड्डा दे ये आखा पापू मेरे पैसे वापस दियो ਉਹ ਭਾਈ ਉਹਨੂੰ ਲਾਏ ਤੇ ਉਹਨੂੰ ਕੰਪਨੀ ਕਨੇ ਗੱਲ ਹੋਈ ਦੀ ਮੇਰੀ ਹਾਂਜੀ ਠੀਕ ਆ ਉਹ ਆਖਾਂ ਦੇ ਭਾਈ 2-4-5 ਦਿਨ ਬਲਗੋ ਹੁਣ ਜਿੱਥੇ ਇੰਨਾ ਚਿਰ ਬਲ ਗਿਆ ਹੁਣ ਥੋੜਾ ਬਲਗੀ ਲਾ ਤੋ ਹੋ ਜਾਣਗੇ ਭਾਈ ਤੁੰਦੇ ਪੈਸੇ ਦੌੜਦਾ ਮੈਂ ਤੁਸੀਂ ਮੈਂ ਆਖਿਆ ਕਰਨੇ ਕਮਾਨ ਵੀ ਲਈਆਂ ਤੁਸੀਂ ਖਰਚਾ ਪਾਣੀ ਜੋ ਵੀ ਹੋ ਮੈਂ ਤੇਰੀ ਤਰਫਾ ਪਾਰਟੀ ਵੀ ਹੋਈ ਜਾ ਹਾਂਜੀ ਠੀਕ ਹੈ ਬਾ ਵੀਰ ਮੇਰੀ ਗੱਲ ਸੁਣੋ ਇਹਨੇ ਹੀ ਲੋਕ ਚੁੱਕਾ ਦੇ ਆਖਿਆ ਕੰਪਨੀ ਫਰਾਡ ਹੈ ਕੰਪਨੀ ਨੇ ਨਸੀਆਂ ਨਾ ਰਾਤੋਂ ਰਾਤ ਤੇ ਮੈਂ ਕੀ ਕਰਾਂ ਹੁਣ ਮੈਨੂੰ ਦੱਸੋ ਨਾ ਨਹੀਂ ਨਸੀ ਸਕਦੀ ਮੈਂ ਲਿਖੀ ਹੈ ਨਾ ਕੰਪਨੀ ਨਹੀਂ ਨਸੀ ਸਕਦੀ ਕੰਪਨੀ ਕੋਲ ਲੈ ਜਾ ਚੱਲ ਵੀਰ ਹੁਣ ਗੱਲ ਸੁਣੋ ਭਰਾ ਹੁਣ ਭਰਾ ਦਾ ਥੋੜਾ ਨਾ ਵੇਟ ਕਰੋ ਪੀਰ ਕੇ ਆਖਾ ਪਾਪਾ ਤੁਸੀਂ ਡਬਲ ਕਰੀਏ ਪੈਸੇ ਭਰਾ ਹੈ ਆਪਣੇ ਪੈਸੇ ਚਾਹੀਦੇ ਹਾਂਜੀ ਵੇਖੋ ਲਾਡਨਾ ਬਾਹਰ ਹੀ ਜਾਉੜੇ ਮੇਰੇ ਵੀਰ ਹੁਣ ਪਾਪਾ ਹੁਣ ਕੁਛ ਦੱਸੋ ਨਾ ਕੀ ਕਰਾਂ ਉਹਨਾਂ ਨੇ ਸੁਣਾਇਆ ਪਾਪਾ ਉਹਨਾਂ ਸੁਣਾਇਆ ਉਹ ਕੱਟਾ ਵੇਚਿਆ ਉਹਨੇ 20000 ਰੁਪਏ 20000 ਕੱਟਾ ਵੇਚਿਆ ਉਹਨੇ ਪੈਸੇ ਲਾਏ ਸਾਰਾ ਪਤਾ ਮੇਰੀ ਭਰਾਵਾ ਜਿਹੜੀ ਤਨਖਾਹ ਤੋਂ ਪਿਛਲੇ ਮਹੀਨੇ ਪੂਰੀ ਲਾ ਦੇਈ ਉੜੀ ਤੇ ਮੀਂਹ ਕੁੱਥੋਂ ਖਰਚਾ ਕਰਾਂ ਜਿਹੜੇ ਮੈਨੂੰ ਦੱਸ ਵੀਰ ਹੁਣ ਸੁਣਾ ਹੁਣ ਮੈਂ ਕੀ ਕਰਾਂ ਹੁਣ ਮੈਂ ਪੀਛਾ ਕਿੰਨੇ ਛੁਡਾਉਂਦਾ ਭਾਈ मैं तुंदी मजबूरी समझा देखो मैं भी लाए दे करने ठीक है मैं पहले बड़े बंदे ही पैसे दवाए ठीक है हूं कंपनी विच कोई मेंटेनेंस प्रॉब्लम चला रही है ਹਾਂਜੀ ठीक है मेरी गल होई दी वो चीज़ां क्लियर होग वीर तेरे बाल भी वापस तू डुप्लीकेट लाई देगा पापा ਉਹ ਭਰਾਵਾ ਇਹ ਵੀ ਬੜੇ ਜੱਗੇ ਲੱਗੇ ਜਾ ਰਹੇ ਨੇ ਕੰਮ ਲਗਾ ਦੇ ਲਾਣਾ ਬੱਚੇ ਵਾਲੇ ਪਾਪਾ ਕੱਟੀਆਂ ਕਰੋ ਤਾਂ ਸਾਵੇਂ ਦੌੜ ਜਿੰਨਾ ਦੇ ਲੱਗੇ ਉਹਨਾਂ ਦੇ ਵਾਪਸ ਦੌੜ ਜ਼ਿਆਦਾ ਜ਼ਰੂਰਤ ਨਹੀਂ ਚਾਹੀਦੀ ਇਹ ਰੋਜ਼ ਮੇਰਾ ਸ਼ਾਮੀ ਮੇਰਾ ਦਰਵਾਜ਼ਾ ਆਈਆ ਵੇਚਦੇ ਮੈਂ ਕੀ ਕਰਾਂ भाई दरवाजा एक दूसरे में नहीं पवो बाहर जाइए पवो लेकिन खोल जाएगा पैसे ਉਹ ਭਰਾਵਾ ਇਤਨਾ ਪਾਲਾ ਕਰਨਾ ਪੜਿਆ ਭਰਾ ਸ਼ਾਮੀ ਰੋਜ਼ ਪਾਪਾ ਮੇਰਾ ਦਰਵਾਜ਼ਾ